ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕੁਛ ਕੁ ਜਿਹੜੀਆਂ ਸੁਰਖੀਆਂ ਅਖਬਾਰਾਂ ਦੀਆਂ ਉਹਨਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਪਿਰਦੀ, ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ, ਡਰਲਿਕ, ਜਸਵੀਰ ਸਿੰਘ ਜੋਸਨ, ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਵੀਂ ਸਰਕਾਰ ਦੀ, ਜਿਨ੍ਹਾਂ ਨੇ ਸਹੁੰ ਚੱਕਣੀ ਆ ਤੇ ਉਹ ਤੁਹਾਡੇ ਮੁਤਾਬਕ ਅੱਜ ਸਹੁੰ ਚੱਕਣਗੇ ਜੀ? ਬਿਲਕੁਲ, ਹੁਣ ਤੋਂ ਕੁਛ ਸਮਾਂ ਬਾਅਦ ਜਿਹੜੀ ਹੈ ਜੀ ਉਹ ਸਹੁੰ ਚੁੱਕਣਗੇ ਕੈਪਟਨ ਅਮਰਿੰਦਰ ਸਿੰਘ ਹੁਰੀ। ਹਾਲਾਂਕਿ ਇਹ ਗੱਲ ਆਖੀ ਗਈ ਹੈ ਜੀ ਕਿ ਇਹ ਸਮਾਗਮ ਬਹੁਤ ਸਾਦਾ ਰੱਖਿਆ ਜਾਊਗਾ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਮੰਤਰੀ ਤੇ ਵਿਧਾਇਕ ਜਿੱਤੇ ਨੇ ਉਹ ਆਪਣੇ ਨਾਲ ਦਿਆਂ ਨੂੰ ਘੱਟ ਤੋਂ ਘੱਟ ਜਿਹੜਾ ਜੀ ਉਹ ਲਿਆਉਣ, ਤਾਂ ਕਿ ਜਿਹੜੀਆਂ ਚੰਡੀਗੜ੍ਹ ਦੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਮੁਸ਼ਕਲ ਜਿਹੜੀ ਹੈ ਚੰਡੀਗੜ੍ਹ ਵਾਲਿਆਂ ਨੂੰ ਨਾ ਪੇਸ਼ ਆਵੇ। ਪਰ ਇਹ ਜਿਹੜੀ ਸਹੁੰ ਚੁੱਕੀ ਜਾਣੀ ਹੈ ਜੀ, ਇਹਦੇ ਵਿੱਚ ਜਿਹੜੇ VIP ਗੈਸਟ ਸ਼ਾਮਲ ਹੋ ਰਹੇ ਨੇ। ਸ਼ਾਇਦ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਜਿਹੜੀਆਂ ਸੜਕਾਂ ਨੇ ਉਹ ਜਾਮ ਤਾਂ ਹੋਣਗੀਆਂ ਜੀ, ਰੋਕੀਆਂ ਜਾਣਗੀਆਂ, ਕਿਉਂਕਿ ਇਹਦੇ ਵਿੱਚ ਰਾਹੁਲ ਗਾਂਧੀ ਹੁਰੀ ਆ ਰਹੇ ਨੇ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁਰੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਕਪਿਲ ਸਿੱਬਲ, ਅਸ਼ਵਨੀ ਕੁਮਾਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ, ਇਹ ਸਾਰੇ ਜਿਹੜੇ ਆ ਜੀ ਉਹ ਆ ਰਹੇ ਨੇ ਅੱਜ। ਜਿਹੜੇ ਕੰਮਕਾਰ ਨੇ ਜਿੱਥੇ ਤੱਕ ਜੀ ਉਹ ਇੱਕ ਤਾਂ ਫਾਈਨੈਂਸ ਮਿਨਿਸਟਰ ਦੀ ਬੜਾ ਜਿਹੜਾ ਜੀ ਉਹ ਅਹਿਮ ਹੋਊਗਾ, ਆਉਂਦਿਆਂ ਸਾਰ ਉਹਨਾਂ ਨੂੰ ਕੰਮ ਦੇ ਉੱਤੇ ਲੱਗਣਾ ਪਊਗਾ। 31 ਮਾਰਚ ਨੂੰ ਜਿਹੜੇ ਆ ਜੀ ਉਹ ਠੇਕੇ ਖਤਮ ਹੋਣੇ ਆ, ਉਦੋਂ ਪਹਿਲਾਂ ਨਵੀਂ ਪਾਲਿਸੀ ਲਿਆਂਦੀ ਜਾਂਦੀ ਹੈ ਜਾਂ ਪਹਿਲੀ ਪਾਲਿਸੀ ਦੇ ਉੱਤੇ ਜਿਹੜਾ ਜੀ ਉਹ ਕੰਮ ਚੱਲਦਾ ਹੈ। ਇਹ ਬੜਾ ਅਹਿਮ ਹੋਊਗਾ ਕਿਉਂਕਿ ਜਿਹੜੀ ਪਹਿਲੀ ਪਾਲਿਸੀ ਆ ਉਹ ਜਿਹੜੇ ਸੱਤਾਧਾਰੀ ਸੀ ਉਹਨਾਂ ਦੇ ਜ਼ਿਆਦਾ ਠੇਕੇ ਤੇ ਡਿਸਟਿਲਰੀਆਂ ਨੇ, ਇਸ ਕਰਕੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਆ ਉਹ ਬਣਾਈ ਹੋਈ ਸੀਗੀ। ਇਹ ਬੜਾ ਅਹਿਮ ਕੰਮ ਜਿਹੜਾ ਜੀ ਉਹ ਹੋਊਗਾ। ਇਹਦੇ ਨਾਲ ਨਾਲ ਜੇ ਬਾਕੀ ਜਿਹੜਾ ਜੀ ਉਹ ਗੱਲ ਕਰੀਏ ਤਾਂ ਜਿਹੜੇ ਸਾਬਕਾ ਕ੍ਰਿਕਟਰ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਸਥਾਨਕ ਸਰਕਾਰ ਵਿਭਾਗ ਦਾ ਕੰਮ ਦਿੱਤਾ ਜਾ ਰਿਹਾ। ਮੰਤਰਾਲਾ ਸੂਬੇ ਦੇ ਸ਼ਹਿਰਾਂ ਨੂੰ ਬਿਹਤਰ ਬਣਾਉਣ ਲਈ ਯੋਜਨਾਵਾਂ ਨੂੰ ਨੇਪਰੇ ਉਹ ਚਾੜਨ ਦਾ ਕੰਮ ਕਰਨਗੇ। ਇਹਦਾ ਮਤਲਬ ਇਹ ਡਿਪਟੀ ਮੁੱਖ ਮੰਤਰੀ ਨਹੀਂ ਉਹ ਬਣਾਏ ਜਾ ਰਹੇ। ਰਾਣਾ ਗੁਰਜੀਤ ਸਿੰਘ ਨੂੰ ਖੇਤੀਬਾੜੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਹੋਰਾਂ ਨੂੰ ਸਿਹਤ ਜਾਂ ਸਨਅਤ ਦੇ ਵਿੱਚੋਂ ਇੱਕ ਵਿਭਾਗ ਦੇਣ ਦੀ ਚਰਚਾ। ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਐਜੂਕੇਸ਼ਨ ਮਿਨਿਸਟਰੀ ਦਿੱਤੀ ਜਾ ਸਕਦੀ ਹੈ। ਸੀਨੀਅਰ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਸਮਾਜ ਭਲਾਈ ਵਿਭਾਗ ਦਿੱਤਾ ਜਾ ਸਕਦਾ ਹੈ। ਰਜ਼ੀਆ ਸੁਲਤਾਨਾ ਨੂੰ ਔਰਤਾਂ ਤੇ ਬਾਲ ਭਲਾਈ ਵਿਭਾਗ ਦੇਣ ਦੀ ਤਿਆਰੀ ਹੈ। ਔਰ ਗੁਰਦਾਸਪੁਰ ਜ਼ਿਲ੍ਹੇ ਤੋਂ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਅਰੁਣਾ ਚੌਧਰੀ ਦੇ ਵਿਭਾਗਾਂ ਦਾ ਫੈਸਲਾ ਅਜੇ ਹੋਣਾ ਬਾਕੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਸੁਰੇਸ਼ ਕੁਮਾਰ ਜਿਹੜੇ ਕਿ ਨੇੜਲਿਆਂ ਚੋਂ ਹੈਗੇ ਨੇ ਸਾਬਕਾ IAS ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਉਹਨਾਂ ਦੀ ਬਹੁਤੀ ਮਦਦ ਜਿਹੜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਲਈ ਜਾ ਰਹੀ ਹੈ। ਜਦੋਂ ਪਿਛਲੀ ਸਰਕਾਰ ਸੀਗੀ ਤਾਂ ਉਦੋਂ ਵੀ ਉਹ ਵੱਖ-ਵੱਖ ਸਮੇਂ ਦੇ ਉੱਤੇ ਬੋੜੇ ਸਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ। ਹੁਣ ਉਹ ਬੇਸ਼ੱਕ ਰਿਟਾਇਰ ਹੋ ਗਏ ਨੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਉਚੇਚੇ ਤੌਰ ਦੇ ਉੱਤੇ ਉਹਨਾਂ ਨੂੰ ਸਰਕਾਰ ਦੇ ਇਸ ਗਠਨ ਦੇ ਵਾਸਤੇ ਲੈ ਕੇ ਆਏ ਨੇ। ਸੋ ਅੱਜ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਸਹੁੰ ਚੁੱਕ ਲਊਗੀ ਤੇ ਉਹਨੂੰ ਜਦੋਂ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਕਿ ਉਹਦਾ ਹਨੀਮੂਨ ਪੀਰੀਅਡ ਨਹੀਂ ਹੈਗਾ ਜੀ, ਉਹਨੂੰ ਤੁਰੰਤ ਕੰਮ ਕਰਨਾ ਪਊਗਾ ਜੀ। ਬਿਲਕੁਲ, ਵੀ ਕੰਮ ਵੀ ਬਹੁਤ ਜ਼ਿਆਦਾ ਆ ਜੀ, ਕਰਨੇ ਵਾਲੇ ਆ। ਕੋਈ ਵੀ ਆ ਜਾਂਦਾ ਉਹਨਾਂ ਨੂੰ ਕੰਮ ਇਹ ਬਹੁਤੇ ਨਿਪਰੇ ਚਾੜਨੇ ਪੈਣੇ ਸੀ। ਤੇ ਅੱਗੇ ਇੱਕ ਬਹੁਤ ਹੀ ਚਰਚਿਤ ਜ਼ਮੀਨ ਘੁਟਾਲਾ ਸੀ ਜੀ ਪਟਿਆਲਾ ਦੇ ਵਿੱਚ, ਤੇ ਉਸ ਤੇ ਅਚਾਨਕ ਹੀ ਇੱਕ ਰਹਿਮਤ ਦਾ ਮੀਂਹ ਵਰਿਆ ਉਸ ਬੰਦੇ ਤੇ। ਬਿਲਕੁਲ ਜੀ, ਐਕਚੁਅਲੀ ਇਹ IAS ਸਾਬਕਾ ਜਿਹੜਾ ਜੀ ਮੌਜੂਦਾ, ਮਾਫ ਕਰਨਾ ਸਾਬਕਾ ਨਹੀਂ, ਵਿਕਾਸ ਗਰਗ, ਕਿਉਂਕਿ ਉਹ ਬਹਾਲ ਵੀ ਹੋ ਗਿਆ ਸੀ ਅਹੁਦੇ ਦੇ ਉੱਤੇ। ਇਹ ਕਰੋੜਾਂ ਰੁਪਈਏ ਦਾ ਜ਼ਮੀਨ ਘੁਟਾਲਾ ਸੀਗਾ। ਇੱਥੇ ਪਟਿਆਲੇ ਦੇ ਵਿੱਚ ਮੇਨ ਦਾਖਾਨਾ ਹੈ, ਜਿਹੜੇ ਲੋਕ ਇੱਥੋਂ ਦੇ ਹੈਗੇ ਨੇ ਉਹ ਜਾਣਦੇ ਨੇ। ਉਹਦੇ ਨਾਲ ਪਈ ਜਿਹੜੀ ਜ਼ਮੀਨ ਸੀਗੀ ਉਹ ਕਿਸੇ ਬੰਦੇ ਨੂੰ ਖੜਿਆ ਕਰਕੇ ਉਹਦੀ ਰਜਿਸਟਰੀ ਜਿਹੜੀ ਉਹ ਕਰ ਦਿੱਤੀ ਗਈ ਸੀ ਬੜੇ ਹੈਰਾਨੀਜਨਕ ਤਰੀਕੇ ਦੇ ਨਾਲ। 200 ਕੁਛ ਕਰੋੜ ਦੀ ਜਿਹੜੀ ਇਹ ਰਜਿਸਟਰੀ ਸੀਗੀ, ਬੜਾ ਚਰਚਾ ਦੇ ਵਿੱਚ ਜਿਹੜਾ ਜੀ ਆਇਆ ਸੀਗਾ ਇਹ। ਔਰ 9 ਨਵੰਬਰ 2012 ਨੂੰ ਜਿਹੜਾ ਜੀ ਪਰਚਾ ਦਰਜ ਕੀਤਾ ਗਿਆ ਸੀਗਾ ਵਿਕਾਸ ਗਰਗ ਤੇ ਹੋਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਤੇ
ਸੰਗੀਨ ਧਾਰਾਵਾਂ ਦੇ ਜਿਹੜਾ ਉਹ ਤਹਿਤ ਉਹ ਜਿਹੜਾ ਜੀ ਅਦਾਲਤੀ ਹਿਰਾਸਤ ਦੇ ਅਧੀਨ ਜੇਲ੍ਹ ਦੇ ਵਿੱਚ ਵੀ ਜਿਹੜਾ ਉਹ ਰਹਿ ਚੁੱਕੇ ਨੇ। ਔਰ ਇਹ ਇੱਕਦਮ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਜੀ ਉਹਨਾਂ ਨੇ ਇੱਕ ਜਿਹੜਾ ਜੀ ਚਿੱਠੀ ਲਿਖ ਦਿੱਤੀ ਆ ਜਿਹੜੇ ਵਿਜੀਲੈਂਸ ਵਿਭਾਗ ਨੇ, ਉਹ ਸਮਝ ਤੋਂ ਪਰੇ ਵਾਲੀ ਜਿਹੜੀ ਆ ਉਹ ਗੱਲ ਆ ਹਾਲ ਦੀ ਘੜੀ ਕਿ ਇਹਨੂੰ ਜਿਹੜੀ ਤੁਰੰਤ ਜਿਹੜੀ ਇਹ ਕਾਰਵਾਈ ਕਰਨੀ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਇਹ ਵਿਵਾਦਾਂ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਆ ਗਈ ਹੈ ਜੀ। ਇਹ ਜਿਹੜਾ ਜੀ ਗੰਭੀਰ ਮੰਨਦਿਆਂ ਹੋਇਆ ਸਰਕਾਰ ਨੇ, ਉਦੋਂ ਦੀ ਜਿਹੜੀ ਸਰਕਾਰ ਸੀਗੀ ਉਹਨੇ IPS ਅਧਿਕਾਰੀ ਵੀ ਨੀਰਜਾ ਦੀ ਅਗਵਾਈ ਦੇ ਹੇਠ ਜਿਹੜਾ ਇਹ ਇੱਕ ਜਾਂਚ ਕਮੇਟੀ ਬਣਾਈ ਸੀਗੀ, ਜਿਹਨੇ ਇਹ ਕਿਹਾ ਸੀਗਾ ਕਿ ਵਿਕਾਸ ਗਰਗ ਹੋਰਾਂ ਦਾ ਇਹਦੇ ਵਿੱਚ ਜਿਹੜਾ ਉਹ ਹੱਥ ਹੈਗਾ। ਹੁਣ ਇੱਕਦਮ ਜਿਹੜਾ ਜੀ ਇਹ ਲਾ ਦੇਣਾ ਕਿ ਇਹ ਕੇਸ ਹੀ ਨਹੀਂ ਬਣਦਾ, ਇਹ ਬੜੀ ਹੈਰਾਨੀ ਵਾਲੀ ਗੱਲ ਆ। ਜੇ ਮੰਨ ਲਓ ਵਿਕਾਸ ਗਰਗ ਹੋਰਾਂ ਦੇ ਉੱਤੇ ਕੇਸ ਇਹ ਨਹੀਂ ਬਣਦਾ ਤੇ ਫਿਰ ਕੌਣ ਸੀਗਾ ਜੀ ਜਿਹੜਾ ਇਹ 200-250 ਕਰੋੜ ਰੁਪਈਏ ਦੀ ਜਿਹੜੀ ਜ਼ਮੀਨ ਸੀਗੀ ਉਹ ਚੁੱਪ ਕੀਤਾ ਜਿਹੜਾ ਜੀ ਉਹ ਵੇਚ ਗਿਆ। ਤੇ ਫਿਰ ਜਿਨ੍ਹਾਂ ਨੇ ਇਹ ਸੁੱਚਾ ਰਾਮ ਲੱਦੜ ਜਿਨ੍ਹਾਂ ਦੇ ਦਕਸ਼ਨਾ ਦੇ ਹੇਠ ਜਿਹੜੇ ਉਹ ਸੀਨੀਅਰ ਆਫੀਸਰ ਸਨ, ਉਦੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ, ਕਿ ਉਹ ਗਲਤ ਸੀਗਾ ਜਾਂ ਹੁਣ ਇਹ ਚਿੱਠੀ ਲਾਉਣੀ ਜਿਹੜੀ ਹੈ ਜੀ ਉਹ ਗਲਤ ਹੈ। ਇਹ ਵੀ ਉਮੀਦ ਸਮਝੀ ਜਾ ਰਹੀ ਹੈ ਕਿ ਜਿਵੇਂ ਇਹ ਇੱਕਦਮ ਹਾਈਲਾਈਟ ਹੋ ਗਿਆ ਮਾਮਲਾ, ਸ਼ਾਇਦ ਐਡਾ ਸੌਖਾ ਨਹੀਂ ਗਾ ਜੀ ਇਹਨੂੰ ਜਿਹੜਾ ਜੀ ਇਹਦੇ ਤੋਂ ਬਚ ਸਕਣਾ ਵਿਕਾਸ ਗਰਗ ਹੋਰਾਂ ਦਾ, ਖਾਸ ਤੌਰ ਦੇ ਉੱਤੇ ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਦੁਬਾਰਾ ਹੁਕਮ ਦੇ ਸਕਦੀ ਹੈ ਇਸ ਘੁਟਾਲੇ ਦੇ, ਕਿਉਂਕਿ ਕਿਸੇ ਨਾ ਕਿਸੇ ਨੇ ਤਾਂ ਉਹ ਘੁਟਾਲਾ ਕੀਤਾ ਹੀ ਹੈ। ਬਿਲਕੁਲ ਜੀ, ਘੁਟਾਲਾ ਵੀ ਬਹੁਤ ਵੱਡਾ ਆ ਤੇ ਬਹੁਤ ਕੁਛ ਸਰਕਾਰੀ ਜ਼ਮੀਨਾਂ, ਲੋਕਾਂ ਦੀਆਂ ਜ਼ਮੀਨਾਂ, ਬਹੁਤ ਕੁਛ ਦੱਬਿਆ ਗਿਆ ਆ। ਤੇ ਅੱਗੇ ਕਹਿੰਦੇ ਕਿ ਘਰ ਦੇ ਵਿੱਚ ਇੱਕ ਅੱਧਾ ਜੀ ਹੁੰਦਾ ਬੜੀਆਂ ਰੌਣਕਾਂ ਲਾ ਰੱਖਦਾ ਆ। ਇਸੇ ਤਰ੍ਹਾਂ ਆਜ਼ਾਦੀਆਂ ਇਲੈਕਸ਼ਨਾਂ ਹੋਈਆਂ ਸੀ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਮਰੀਕਾ ਆ ਗਏ ਸੀਗੇ ਤੇ ਜਿਹੜਾ ਸੋਸ਼ਲ ਮੀਡੀਆ ਆ ਉਹ ਬੜਾ ਸੁੰਨਾ ਸੀਗਾ ਤੇ ਹੁਣ ਖੁਸ਼ੀਆਂ ਪਰਤ ਆਈਆਂ, ਰੌਣਕਾਂ ਲੱਗ ਗਈਆਂ ਸੋਸ਼ਲ ਮੀਡੀਆ ਤੇ। ਬਿਲਕੁਲ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਾਫੀ ਦਿਨਾਂ ਤੋਂ ਬਾਅਦ ਜਿਹੜੀ ਹੈ ਜੀ ਉਹ ਵਾਪਸੀ ਹੋਈ ਆ ਇਸ ਸੋਸ਼ਲ ਮੀਡੀਆ ਦੇ ਉੱਤੇ। ਔਰ ਉਹਨਾਂ ਨੇ ਕੱਲ ਜਿਹੜੇ ਧੰਨਵਾਦੀ ਦੌਰੇ ਕੀਤੇ ਆ ਉਹਦੇ ਦੌਰਾਨ ਕੁਝ ਉਹ ਗੱਲਾਂ ਬਾਤਾਂ ਕੀਤੀਆਂ ਨੇ ਕਿ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਹੀ ਇਜ਼ ਬੈਕ, ਭਾਵ ਕਿ ਉਹ ਵਾਪਸ ਜਿਹੜਾ ਜੀ ਉਹ ਪਰਤ ਆਏ ਨੇ। ਵਾਪਸ ਆਉਂਦਿਆਂ ਜਿਹੜੀਆਂ ਉਹਨਾਂ ਨੇ ਗੱਲਾਂ ਇਹ ਕੀਤੀਆਂ ਨੇ ਕਿ 25 ਸਾਲ ਰਾਜ ਵਾਲੀ ਜਿਹੜੀ ਗੱਲ ਆ ਉਹਨੂੰ ਉਹਨਾਂ ਨੇ ਐਕਸਪਲੇਨ ਕੀਤਾ ਬੜੇ ਬਿਹਤਰ ਤਰੀਕੇ ਨਾਲ। ਇਹ ਕਿਹਾ ਕਿ ਅਸੀਂ ਇਹ ਨਹੀਂ ਸੀ ਕਿਹਾ ਕਿ ਕੰਟੀਨਿਊ ਜਿਹੜਾ ਜੀ ਉਹ ਰਾਜ ਕਰਨਾ 25 ਸਾਲ, ਉਹ ਕਹਿੰਦੇ 10 ਸਾਲ ਰਾਜ ਕਰ ਲਿਆ, ਫਿਰ ਬ੍ਰੇਕ ਲੈਣੀ ਹੁਣ 5 ਸਾਲ ਦੀ, ਫਿਰ 10 ਸਾਲ ਰਾਜ ਕਰਾਂਗੇ, ਫਿਰ 5 ਸਾਲ ਦੀ ਬ੍ਰੇਕ ਜਿਹੜੀ ਹੈ ਜੀ ਉਹ ਲਵਾਂਗੇ ਤੇ ਏਦਾਂ ਜਿਹੜਾ ਜੀ ਅਸੀਂ 25 ਸਾਲ ਰਾਜ ਇੱਥੇ ਜਿਹੜਾ ਉਹ ਕਰਾਂਗੇ। ਇੱਕ ਗੱਲ ਜਿਹੜੀ ਉਹਨਾਂ ਨੇ ਇਹ ਜਦੋਂ ਪੁੱਛਿਆ ਕਿ ਐਵੇਂ ਸਾਨੂੰ ਲੋਕੀ ਕਹਿੰਦੇ ਅਸੀਂ ਤੀਜੇ ਨੰਬਰ ਤੇ ਚਲੇ ਗਏ, ਕਹਿੰਦੇ ਤੀਜੇ ਨੰਬਰ ਤੇ ਕੋਈ ਨਹੀਂ ਗਏ, ਜਿਹੜਾ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਅਸੀਂ ਦੂਜੇ ਨੰਬਰ ਦੀ ਪਾਰਟੀ ਆ, ਆਮ ਆਦਮੀ ਪਾਰਟੀ ਜਿਹੜੀ ਆ ਉਹ ਤੀਜੇ ਨੰਬਰ ਦੀ ਪਾਰਟੀ ਆ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪਾਰਟੀ ਵਰਕਰ ਜਿਹੜੇ ਸਰੋਪੇ ਪਾ ਕੇ ਲਈ ਆਉਂਦੇ ਰਹੇ ਜੀ ਪਾਰਟੀ ਦੇ ਵਿੱਚ, ਉਹਨਾਂ ਨੇ ਪਾਰਟੀ ਦਾ ਬੇੜਾ ਗਰਕ ਕੀਤਾ, ਸਾਨੂੰ ਮਰਵਾਇਆ। ਉਹ ਕਹਿੰਦੇ ਕਿ ਅੱਗੋਂ ਇਹ ਸਾਰੇ ਜਾਣੇ ਜਿਹੜਾ ਜੀ ਇਹ ਵਾਅਦਾ ਕਰਨ ਕਿ ਕਿਸੇ ਨੂੰ ਸਰੋਪਾ ਪਾ ਕੇ ਜਿਹੜਾ ਜੀ ਉਹ ਨਹੀਂ ਲਿਆਂਦਾ ਜਾਊਗਾ ਪਾਰਟੀ ਦੇ ਵਿੱਚ। ਇੱਕ ਗੱਲ ਜਿਹੜੀ ਉਹ ਹੋਰ ਬੜੀ ਅਹਿਮ ਜਿਹੜੀ ਉਹ ਕਹਿ ਗਏ, ਉਹ ਕਹਿੰਦੇ ਕਿ ਕਾਂਗਰਸ ਦੀ ਸਰਕਾਰ ਜਿਹੜੀ ਆ ਗਈ ਆ ਤੇ ਕਾਂਗਰਸ ਦੀ ਸਰਕਾਰ ਜਿਹੜੀ ਆ ਜੀ ਉਹ ਆਉਣ ਤੋਂ 5 ਸਾਲ ਇਹਨੂੰ ਪੂਰੇ ਕਰ ਲੈਂਦੇ। ਉਹ ਕਹਿੰਦੇ ਲੋਕਾਂ ਨੂੰ ਇਹ ਪਤਾ ਲੱਗ ਜਾਊਗਾ ਕਿ ਅਸਲ ਦੇ ਵਿੱਚ ਵੱਡਾ ਗੱਪੀ ਕੌਣ ਆ ਜੀ। ਉਹਨਾਂ ਦਾ ਕਹਿਣ ਤੋਂ ਭਾਵ ਸ਼ਾਇਦ ਇਹ ਸੀਗਾ ਕਿ ਉਹ ਗੱਪੀ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ। ਸੋ ਆਪ ਹੀ ਜਿਹੜਾ ਜੀ ਉਹ ਮੁਕਾਬਲਾ ਇੱਕ ਕਿਸਮ ਦੇ ਨਾਲ ਕਰ ਗਏ ਜੀ, ਆਪਣੇ ਆਪ ਨੂੰ ਹੀ ਗੱਪੀ ਕਹਿ ਗਏ ਆ ਜੀ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਦੋ ਜਿਹੜੇ ਵਾਈਸ ਚਾਂਸਲਰ ਆ ਉਹਨਾਂ ਦੇ ਅਸਤੀਫੇ ਆ, ਉਹਨਾਂ ਦੇ ਅਸਤੀਫਿਆਂ ਦੇ ਉੱਤੇ ਸਵਾਲ ਉੱਠ ਰਿਹਾ। ਬਿਲਕੁਲ ਜੀ, ਐਕਚੁਅਲੀ ਜਿਹੜੇ ਇਹ ਦੋ ਅਸਤੀਫੇ ਇੱਕਦਮ ਆਉਣੇ, ਇਹ ਸਵਾਲ ਤਾਂ ਜਿਹੜੇ ਜੀ ਇਹਦੇ ਉੱਤੇ ਖੜੇ ਹੋਣੇ ਸੀਗੇ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਇਦੋਂ ਪਹਿਲਾਂ ਆਈ ਸੀਗੀ ਤਾਂ ਉਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੜੇ ਇੱਕ ਚਰਚਿਤ ਕੰਟਰੋਵਰਸ਼ੀਅਲ ਵਾਈਸ ਚਾਂਸਲਰ ਸਨ ਜਸਬੀਰ ਸਿੰਘ ਆਹਲੂਵਾਲੀਆ। ਉਸ ਟਾਈਮ ਦੇ ਉੱਤੇ ਜਿਹੜਾ ਸੀਗਾ ਜੀ ਸਾਰੂ ਰਾਣਾ ਕਾਂਡ ਹੋਇਆ ਸੀਗਾ ਤੇ ਅਕਾਲੀ ਸਰਕਾਰ ਕਿਉਂਕਿ ਗਈ ਸੀ ਔਰ ਅਕਾਲੀ ਸਰਕਾਰ ਦੇ ਉਹ ਬੜੇ ਨੇੜੇ ਸਨ, ਉਹਨਾਂ ਦੇ ਉੱਤੇ ਮਾਮਲਾ ਦਰਜ ਹੋ ਜਾਣ ਦੇ ਬਾਵਜੂਦ ਉਹਨਾਂ ਦੇ ਅਹੁਦੇ ਤੋਂ ਉਹਨਾਂ ਨੇ ਨਹੀਂ ਸੀ ਲਾਇਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਉਹ ਆਉਂਦਿਆਂ ਸਾਰ ਤੁਸੀਂ ਕਹਿ ਲਓ ਕਿ ਇਹਦੇ ਜਿਹੜਾ ਜੀ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਕਾਰਵਾਈ ਕੀਤੀ ਸੀਗੀ ਤੇ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਸੀਗਾ। ਹੁਣ ਜਿਹੜਾ ਜੀ ਇਹ ਜਿਹੜੇ
ਇੱਕ ਤਾਂ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਜੀ, ਇਹਦੇ ਵਾਈਸ ਚਾਂਸਲਰ ਜਸਪਾਲ ਸਿੰਘ ਹੁਰੀ ਜਿਹੜੇ ਨੇ, ਉਹ ਕਿਉਂਕਿ ਉਹਨਾਂ ਵਾਈਸ ਚਾਂਸਲਰ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਬਾਰ-ਬਾਰ ਐਕਸਟੈਂਸ਼ਨ ਜਿਹੜੀ ਹੈ ਜੀ ਉਹ ਦਿੱਤੀ ਗਈ ਆ। 3 ਵਾਰ ਉਹਨਾਂ ਨੂੰ ਜਿਹੜੀ ਹੈ ਜੀ ਉਹ ਐਕਸਟੈਂਸ਼ਨ ਦਿੱਤੀ ਗਈ ਸੀ। ਘੱਟ ਵਾਈਸ ਚਾਂਸਲਰ ਨੇ ਜਿਨ੍ਹਾਂ ਦੇ ਹਿੱਸੇ ਇੱਕ ਆਇਆ, ਇੱਕੋ ਉਹਨਾਂ ਤੋਂ ਉੱਪਰ ਨੇ, ਉਹ ਆਪਣੇ ਤੋਂ ਚੁੱਪ ਕੀਤੇ ਜਿਹੜਾ ਜੀ ਉਹ ਅਹੁਦੇ ਤੋਂ ਅਸਤੀਫਾ ਦੇ ਗਏ ਨੇ। ਔਰ ਦੂਜੇ ਜਿਹੜੇ ਨੇ ਜੀ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜਿਹੜੇ ਵਾਈਸ ਚਾਂਸਲਰ ਨੇ ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਨੇ। ਬਰਾੜ ਸਾਹਿਬ ਨੇ ਆਪਣੇ ਜਿਹੜਾ ਜੀ ਅਹੁਦੇ ਦਾ ਅਸਤੀਫਾ ਦੇਣ ਦਾ ਕਾਰਨ ਇਹ ਦੱਸਿਆ ਕਿ ਘਰੇਲੂ ਹੈ ਔਰ ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੇ ਨੇ। ਜਸਪਾਲ ਸਿੰਘ ਹੋਰਾਂ ਨੇ ਜਿਹੜਾ ਜੀ ਇਹ ਕੋਈ ਵੀ ਕਾਰਨ ਨਹੀਂ ਜਿਹੜਾ ਜੀ ਉਹ ਦੱਸਿਆ ਕਿ ਕੀ ਰੀਜ਼ਨ ਹੈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਇੱਕ ਗੱਲ ਜਿਹੜੀ ਹੈ ਜੀ ਇਹ ਜ਼ਰੂਰ ਹੈਗੀ ਆ ਕਿ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਵੀ ਗੱਲ ਜਿਹੜੀ ਹੈ ਜੀ ਉਹ ਕਰੋਗੇ ਤਾਂ ਉਹ ਤੁਹਾਨੂੰ ਦੱਸ ਦੇਣਗੇ ਕਿ ਜਿਹੜੇ ਜਸਪਾਲ ਸਿੰਘ ਹੁਰੀ ਨੇ, ਉਹਨਾਂ ਦੀ ਟੈਨਿਓਰ ਦੇ ਵਿੱਚ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਤੇ ਉਹਨਾਂ ਦੀ ਵਿਭਾਗ ਦੇ ਉੱਤੇ ਪਕੜ ਜਿਹੜੀ ਹੈ ਜੀ ਉਹ ਕਿਸੇ ਕਿਸਮ ਦੀ ਨਹੀਂ ਸੀ ਹੈਗੀ। ਹਾਂ, ਰਾਜਨੀਤਿਕਾਂ ਦੇ ਨਾਲ ਉਹਨਾਂ ਦੀ ਨੇੜਤਾ, ਅਕਾਲੀ ਦਲ ਦੇ ਨਾਲ ਉਹਨਾਂ ਦੀ ਨੇੜਤਾ, ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ ਉਹਨਾਂ ਦੀ ਨੇੜਤਾ ਤੇ RSS ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਸੀਗੀ, ਉਹ ਉਹਨਾਂ ਨੂੰ ਬਾਰ-ਬਾਰ ਐਕਸਟੈਂਸ਼ਨ ਜਿਹੜੀ ਹੈ ਜੀ ਉਹ ਜ਼ਰੂਰ ਦਿਵਾਉਂਦੀ ਰਹੀ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜੇ ਇਹਨਾਂ 2 ਬੜੀਆਂ ਅਹਿਮ ਯੂਨੀਵਰਸਿਟੀਜ਼ ਜਿਹੜੀਆਂ ਪੰਜਾਬ ਦੀਆਂ ਨੇ, ਇਹਨਾਂ ਦੇ ਉੱਤੇ ਕਿੰਨਾ ਲੋਕਾਂ ਨੂੰ ਜਿਹੜਾ ਜੀ ਲਿਆਂਦਾ ਜਾਂਦਾ ਹੈ, ਕਿਉਂਕਿ ਉਹ ਲੋਕ ਲਿਆਉਣ ਦੀ ਜ਼ਰੂਰਤ ਹੈ। ਖੁੰਬਾਂ ਦੇ ਵਾਂਗ ਉੱਗੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ, ਉੱਥੋਂ ਲੋਕਾਂ ਦੀ ਜਿਹੜੀ ਉਹ ਛਿੱਲ ਲੈ ਰਹੀ ਹੈ। ਜਿਹੜੀ ਇੱਕ ਫਲੇਵਰ ਹੁੰਦਾ ਸੀਗਾ ਯੂਨੀਵਰਸਿਟੀਜ਼ ਦਾ, ਉਹਨਾਂ ਨੂੰ ਇੱਕ ਖਤਮ ਜਿਹੜਾ ਉਹ ਕੀਤਾ ਗਿਆ। ਤੇ ਇਹ ਜਿਹੜੇ ਜੀ ਖਾਸ ਤੌਰ ਦੇ ਉੱਤੇ ਇਹ ਸਮਝਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਸਟਾਈਲ ਹੈ ਉਹਦੇ ਵਿੱਚ ਸ਼ਾਇਦ ਉਹ ਕਿਸੇ ਨਾ ਕਿਸੇ ਰਿਟਾਇਰਡ ਆਫਿਸਰ ਨੂੰ, ਜਿਵੇਂ ਉਹਨਾਂ ਨੇ ਇਹਦੋਂ ਪਹਿਲਾਂ ਜਦੋਂ ਲਾਇਆ ਸੀਗਾ ਜੀ ਆਪਣੇ ਆਹਲੂਵਾਲੀਆ ਹੋਰਾਂ ਨੂੰ, ਜਸਵੀਰ ਸਿੰਘ ਆਹਲੂਵਾਲੀਆ ਨੂੰ, ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਲੈ ਕੇ ਆਏ ਸੀਗੇ, ਸੋ ਉਹਨਾਂ ਵਾਂਗੂ ਸ਼ਾਇਦ ਕਿਸੇ ਨਾ ਕਿਸੇ ਰਿਟਾਇਰਡ ਆਫਿਸਰ ਨੂੰ ਜਿਹੜਾ ਉਹ ਲਾਇਆ ਜਾ ਸਕਦਾ। ਇੰਨਾ ਜ਼ਰੂਰ ਹੈ ਕਿ ਇਹਨਾਂ ਦੋਨਾਂ ਦਾ ਟੈਨਿਓਰ ਜਿਹੜਾ ਜੀ ਉਹ ਕੰਟਰੋਵਰਸੀ ਦੇ ਵਿੱਚ, ਵਿਵਾਦਾਂ ਦੇ ਵਿੱਚ ਜਿਹੜਾ ਜੀ ਉਹ ਘਿਰਿਆ ਰਿਹਾ, ਇਸ ਪੱਖੋਂ ਕਿ ਉਹਨਾਂ ਦੀ ਪਕੜ ਹੈ ਨਹੀਂ ਸੀ ਇਹਨਾਂ ਅਹੁਦਿਆਂ ਦੇ ਉੱਤੇ। ਬਿਲਕੁਲ ਜੀ, ਪਕੜ ਵੀ ਹੈ ਨਹੀਂ ਸੀਗੀ ਤੇ ਮੇਰੇ ਖਿਆਲ 'ਚ ਤਨਦੇਹੀ ਨਾਲ ਕੰਮ ਵੀ ਨੇ ਕੀਤਾ ਕਿ ਇਹਨਾਂ ਦੇ ਜਿਹੜਾ ਇਹਨਾਂ ਦੇ ਸਮੇਂ ਦੇ ਵਿੱਚ ਹੀ ਜਿਹੜਾ ਬਹੁਤ ਸਾਰਾ ਇਤਿਹਾਸ ਤੇ ਬਹੁਤ ਸਾਰੀਆਂ ਕਿਤਾਬਾਂ ਆ ਉਹ ਗਾਰਬੇਜ ਦੇ ਵਿੱਚ ਗਈਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਿ ਤਨਖਾਹ ਤੇ ਬਿੱਲ, ਇਹਨਾਂ ਦੇ ਲਈ, ਪੈਸੇ ਦੇ ਲਈ ਇਹਨਾਂ ਲਈ ਇੱਕ ਵੱਡੀ ਚੁਣੌਤੀ ਹੋਊਗਾ। ਬਿਲਕੁਲ ਜੀ, ਐਕਚੁਅਲੀ ਦੇਖੋ ਚੁਣੌਤੀਆਂ ਤਾਂ ਬਹੁਤ ਸਾਰੀਆਂ ਨੇ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਿਹੜੀ ਹੈ ਜੀ ਉਹਦੇ ਸਾਹਮਣੇ ਸਹੁੰ ਚੁੱਕਦਿਆਂ ਸਾਰ ਉਹਨਾਂ ਨੇ ਵਾਅਦਾ ਜਿਹੜਾ ਜੀ ਸਭ ਤੋਂ ਵੱਡਾ ਇਸ਼ੂ ਜਿਹੜਾ ਚੋਣਾਂ ਦੇ ਦੌਰਾਨ ਸਾਹਮਣੇ ਆਇਆ ਸੀਗਾ, ਉਹ ਕੀਤਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਨਸ਼ਾ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ। ਇਹ ਬਹੁਤ ਵੱਡਾ ਇਸ਼ੂ ਹੈ ਔਰ ਇਹਦੇ ਉੱਤੇ ਕੰਮ ਵੀ ਹੋਣਾ ਚਾਹੀਦਾ। ਮੇਰਾ ਖਿਆਲ ਹਰ ਪੰਜਾਬੀ ਦੀ ਇਹ ਇੱਛਾ ਹੈ ਕਿ ਇਹ ਕਿਵੇਂ ਮੁੱਕੇ ਜਿਹੜਾ ਜੀ ਪੰਜਾਬ ਚੋਂ ਨਸ਼ਾ। ਇਹਦੇ ਨਾਲ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਹਿਮ ਇਸ਼ੂ ਹੈ। ਸਮਾਰਟਫੋਨ ਦਾ ਉਹਨਾਂ ਨੇ ਵਾਅਦਾ ਜਿਹੜਾ ਜੀ ਉਹ ਕੀਤਾ, ਘਰ ਘਰ ਨੌਕਰੀ ਦਾ ਉਹਨਾਂ ਨੇ ਵਾਅਦਾ ਕੀਤਾ। ਇਹ ਵੱਡੇ ਮਸਲੇ ਨੇ, ਬਹੁਤ ਵੱਡੇ ਮਸਲੇ ਨੇ। ਕਿਵੇਂ ਨਿਪਟਦੇ ਨੇ ਇਹਨਾਂ ਦੇ ਨਾਲ, ਇਹਦੇ ਵਾਸਤੇ ਸ਼ਾਇਦ ਕੁਝ ਮਹੀਨੇ, ਕੁਝ ਸਮਾਂ ਜਿਹੜਾ ਉਹ ਲੱਗ ਸਕਦਾ, ਪਰ ਜਿਹੜੇ ਕੰਮ ਦੇ ਉੱਤੇ ਮਹੀਨੇ ਛੱਡੋ, ਹਫ਼ਤੇ ਛੱਡੋ, ਦਿਨ ਵੀ ਜਿਹੜਾ ਜੀ ਉਹ ਇੰਤਜ਼ਾਰ ਨਹੀਂ ਕਰਨਗੇ, ਉਹ ਇਹ ਹੈ ਕਿ ਤਨਖਾਹਾਂ ਦਾ ਜੁਗਾੜ ਕਿੱਥੋਂ ਕੀਤਾ ਜਾਊਗਾ। ਜਿਹੜੀ ਸੱਤਾ ਹੰਢਾ ਕੇ ਗਈ ਸਰਕਾਰ ਹੈ ਜੀ, ਉਹਨੇ ਲੁੱਟ ਪੁੱਟ ਕੇ ਖਜ਼ਾਨੇ ਦਾ ਸੱਤਿਆਨਾਸ਼ ਜਿਹੜਾ ਜੀ ਉਹ ਕਰ ਦਿੱਤਾ। ਆਪਾਂ ਬੜੀ ਵਾਰੀ ਇਹ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਵੇਂ ਉਹਦੇ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਜਿਹੜੇ ਖਰਚੇ ਸੀਗੇ ਉਹ ਸਰਕਾਰ ਨੂੰ ਭੇਜੇ। ਜਿੰਨੀਆਂ ਕਾਰਾਂ ਉਹ ਚਲਾਉਂਦੇ ਰਹੇ, ਸਵੇਰ ਤੋਂ ਸ਼ਾਮ ਤੱਕ ਕਾਰ ਚੱਲਦੀ ਹੋਈ ਨਹੀਂ। ਜੇ 24 ਘੰਟੇ ਚਲਾਈ ਚਲੋ ਤਾਂ ਵੀ ਨਹੀਂ ਚੱਲਦੀ। ਜਿੰਨੇ ਖਰਚੇ ਉਹਨਾਂ ਨੇ ਸਰਕਾਰ ਨੂੰ ਭੇਜੇ। ਬਿੱਲ ਜਿਹੜੇ ਜੀ ਇਹ ਮੰਤਰੀ ਸ਼ੰਤਰੀ ਤਾਂ ਆਪਣੇ ਸਾਰੇ ਕਲੀਅਰ ਕਰਾ ਗਏ। 1.5 ਅਰਬ ਰੁਪਈਆ ਜਿਹੜਾ ਜੀ ਉਹ ਪਿਛਲੇ ਸਾਲਾਂ ਦੇ ਵਿੱਚ ਹੈਲੀਕਾਪਟਰਾਂ ਦੇ ਉੱਤੇ ਖਰਚਿਆ ਗਿਆ। ਇੱਕ ਹੈਲੀਕਾਪਟਰ ਮੁੱਲ ਲਿਆ ਹੋਇਆ ਸਰਕਾਰ ਨੇ ਤੇ ਦੂਜਾ ਜਿਹੜਾ ਜੀ ਉਹ ਕਿਰਾਏ ਤੇ ਰੱਖਦੇ ਸੀਗੇ ਵੀ ਕਿਤੇ ਖਰਾਬ ਹੋ ਗਿਆ ਤੇ ਦੂਜਾ ਨਾਲ ਕਿਰਾਏ ਵਾਲਾ ਹੈਗਾ, ਉਹਦਾ ਕਿਰਾਇਆ ਜਿਹੜਾ ਜੀ ਡੇਲੀ ਬੇਸਿਸ ਤੇ ਪਈ ਜਾਂਦਾ ਸੀਗਾ। ਸੋ ਪਿਛਲੇ ਸਮੇਂ ਤੋਂ ਜਿਹੜੀਆਂ ਜੀ ਖਜ਼ਾਨਾ ਦਫ਼ਤਰਾਂ ਦੇ ਵਿੱਚ ਜਿੰਨੇ ਮੁਲਾਜ਼ਮਾਂ ਦੀਆਂ ਤਨਖਾਹਾਂ, ਬਿੱਲ ਪੈਂਡਿੰਗ ਰੱਖਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਗਏ ਸੀਗੇ, ਇਹ ਸਾਰੇ ਦੇ ਸਾਰੇ ਹੁਣ ਜਿਹੜੇ ਆ ਜੀ ਇੱਕਦਮ ਸਾਹਮਣੇ ਆ ਜਾਣਗੇ। ਸਵਾਲ ਇਹ ਹੋਊਗਾ ਕਿ ਇਹਨਾਂ ਤਨਖਾਹਾਂ ਦਾ ਜੁਗਾੜ ਕਿੱਥੋਂ ਜਿਹੜਾ ਉਹ ਕੀਤਾ ਜਾਊਗਾ। ਕੈਪਟਨ ਸਰਕਾਰ ਦੇ ਵੱਲੋਂ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਹ ਤਨਖਾਹਾਂ ਰਿਲੀਜ਼ ਕਰਨ ਦੇ ਵਾਸਤੇ ਪੈਸੇ ਦਾ ਜੁਗਾੜ ਕਰਨਾ ਪਊਗਾ।
ਔਰ ਕੈਪਟਨ ਸਮੇਤ ਕਾਂਗਰਸ ਪਾਰਟੀ ਪਿਛਲੇ ਬਾਦਲ ਸਰਕਾਰ ਦੇ ਉੱਤੇ ਦੋਸ਼ ਇਹ ਲਾਉਂਦੀ ਰਹੀ ਹੈ ਜੀ ਕਿ ਸਰਕਾਰ ਦਾ ਦਿਵਾਲਾ ਜਿਹੜਾ ਜੀ ਉਹ ਨਿਕਲ ਚੁੱਕਿਆ ਹੋਇਆ ਔਰ ਸਰਕਾਰ ਤਨਖਾਹਾਂ ਦੇਣ ਦੇ ਵੀ ਸਮਰੱਥ ਜਿਹੜੀ ਆ ਜੀ ਉਹ ਨਹੀਂ ਹੈਗੀ। 1.25 ਲੱਖ ਕਰੋੜ ਰੁਪਈਏ ਦਾ ਜਿਹੜਾ ਕਰਜ਼ਾ ਸੀਗਾ ਉਹਦੇ ਵਿੱਚ ਜਿਹੜਾ ਫਸਲਾਂ ਦੇ ਪੈਸਾ ਸੀਗਾ 32,000 ਕਰੋੜ ਉਹ ਵੀ ਜੋੜ ਦਿੱਤਾ ਗਿਆ। ਸੋ 2 ਲੱਖ ਕਰੋੜ ਰੁਪਈਏ ਦੇ ਨੇੜੇ ਤੇੜੇ ਦਾ ਜਿਹੜਾ ਜੀ ਇਹ ਕਰਜ਼ਾ ਹੈ ਉਹਦੀਆਂ ਕਰਜ਼ੇ ਦੀਆਂ ਕਿਸ਼ਤਾਂ ਚਲੋ ਉਹ 2-4 ਦਿਨ 10 ਦਿਨ ਜਿਹੜੇ ਉਹ ਨਿਕਲ ਸਕਦੇ ਆ, ਪਰ ਜਿਹੜੀਆਂ ਇਹ ਤਨਖਾਹਾਂ ਨੇ ਇਹ ਕਿੱਥੋਂ ਜਿਹੜੀਆਂ ਦੀ ਉਹ ਆਉਣਗੀਆਂ। ਸਭ ਤੋਂ ਵੱਡੀ ਜਿਹੜੀ ਹੈ ਜੀ ਇਹ ਗੱਲ ਹੋਊਗੀ ਕਿ ਜੇ ਸਰਕਾਰ ਆਪਣੇ ਉੱਤੇ ਕੱਟ ਜਿਹੜੇ ਆ ਉਹ ਲਾਉਂਦੀ ਆ, ਮੁੱਖ ਮੰਤਰੀ ਜਿਹੜੇ ਨੇ ਉਹ ਆਪਣੇ ਉੱਤੇ ਕੱਟ ਲਾਉਂਦੇ ਨੇ, ਖਰਚੇ ਉਹ ਘੱਟ ਰੱਖਦੇ ਨੇ, ਤਾਂ ਇਹਦੇ ਨਾਲ ਇੱਕ ਚੰਗਾ ਸੁਨੇਹਾ ਜਿਹੜਾ ਜੀ ਉਹ ਜਾ ਸਕਦਾ ਹੈ। ਪਰ ਕੀ ਜਿਹੜਾ ਜੀ VIP ਕਲਚਰ ਜਿਹਦੀ ਗੱਲ ਹੁਣ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ, ਉਹ ਪੰਜਾਬ ਦੇ ਵਿੱਚੋਂ ਖਤਮ ਹੁੰਦਾ ਹੈ ਜਾਂ ਜਿਹੜੇ ਤਰੀਕੇ ਦੇ ਨਾਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਗੱਡੀਆਂ ਨੂੰ ਲੈ ਕੇ ਮਾਰੋ ਮਾਰ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ ਕਿ ਮੈਨੂੰ ਆ ਫਲਾਨੀ ਗੱਡੀ ਚਾਹੀਦੀ ਆ, ਫਲਾਨੀ ਚਾਹੀਦੀ ਆ, ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ ਕਿ ਕੀ VIP ਕਲਚਰ ਜਾਂ ਖਰਚੇ ਜਿਹੜੇ ਨੇ ਉਹ ਘਟਾਏ ਜਾਂਦੇ ਨੇ ਸਰਕਾਰ ਦੇ ਵੱਲੋਂ। ਫਿਰ ਜਿਹੜਾ ਜੀ ਬਹੁਤ ਵੱਡਾ ਇਹ ਸਵਾਲ ਹੋਊਗਾ। ਪਰ ਜੁਗਾੜ ਦੀ ਜਿੱਥੋਂ ਤੱਕ ਗੱਲ ਆ ਜੀ, ਕਿੰਨਾ ਪੈਸਾ ਚਾਹੀਦਾ ਹੋਊਗਾ ਤੁਰੰਤ, ਸ਼ਾਇਦ ਸੁਣਨ ਵਾਲਿਆਂ ਨੂੰ ਹੈਰਾਨਗੀ ਹੋਵੇ ਜੀ, ਕੋਈ 2300 ਕਰੋੜ ਰੁਪਈਆ। ਬਿਲਕੁਲ ਜੀ, ਇੰਨੇ ਕਿਤੇ ਤਾਂ ਬਿੱਲ ਹੀ ਖੜੇ ਆ। ਤੇ ਅੱਗੇ ਆਪਾਂ ਬਾਦਲਾਂ ਦੀਆਂ VIP ਬੱਸਾਂ ਦੀ ਜੇ ਗੱਲ ਕਰੀਏ ਤਾਂ ਪੁਲਿਸ ਉਹਨਾਂ ਦੀ ਅਜੇ ਵੀ ਰਾਖੀ ਕਰ ਰਹੀ ਆ। ਦੇਖੋ ਜਿਹੜੀਆਂ ਇੱਥੇ ਔਰਬਿਟ ਜਾਂ ਫਿਰ ਡੱਬ ਵਾਲੀ ਟਰਾਂਸਪੋਰਟ ਤੇ ਹੋਰ ਜਿੰਨੀਆਂ ਕੁ ਟਰਾਂਸਪੋਰਟਾਂ ਇਹਨਾਂ ਦੀਆਂ ਹੈਗੀਆਂ ਨੇ ਜੀ, ਇਹਨਾਂ ਦੀਆਂ ਬਹੁਤੀਆਂ ਜਿਹੜੀਆਂ ਬੱਸਾਂ ਨੇ ਉਹ ਪੰਜਾਬ ਦੇ ਰੂਟ ਜਿਹੜੇ ਨੇ ਉਹਨਾਂ ਤੋਂ ਘਟ ਗਈਆਂ ਨੇ, ਬਹੁਤ ਉਹਨਾਂ ਤੋਂ ਗਾਇਬ ਹੋ ਗਈਆਂ ਨੇ। ਚੱਲ ਰਹੀਆਂ ਨੇ, ਇਹ ਨਹੀਂ ਹੈਗਾ ਕਿ ਮੁੱਕ ਗਈਆਂ ਨੇ, ਪਰ ਗਾਇਬ ਕਿਹੜੀਆਂ ਹੋਈਆਂ ਨੇ, ਜਿਹੜੀਆਂ ਇੱਕ ਪਰਮਿਟ ਦੇ ਉੱਤੇ 8-8, 9-9 ਬੱਸਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਸੀ, ਜਿਹੜੀਆਂ ਇਲੀਗਲ ਚੱਲ ਰਹੀਆਂ ਸੀਗੀਆਂ ਬੱਸਾਂ, ਉਹਨਾਂ ਨੂੰ ਹਾਲ ਦੀ ਘੜੀ ਜਿਹੜਾ ਜੀ ਉਹ ਪਾਸੇ ਕੀਤਾ ਗਿਆ। ਆਪਾਂ ਅੱਗੇ ਵੀ ਗੱਲ ਸਾਂਝੀ ਕੀਤੀ ਸੀ ਕਿ ਜਿੱਦਣ ਇਹ ਨਤੀਜੇ ਆਏ ਆ, ਜਿਹੜੇ ਇਹਨਾਂ ਦੇ ਵੱਲੋਂ ਦਫ਼ਤਰ ਖੋਲ੍ਹੇ ਹੋਏ ਸੀ ਬੱਸ ਅੱਡਿਆਂ ਦੇ ਉੱਤੇ, ਉਹ ਤਕਰੀਬਨ ਜਿਹੜੇ ਜੀ ਬੰਦ ਹੋ ਗਏ ਨੇ ਉਦੋਂ ਦੇ, ਉਹਨਾਂ ਨੂੰ ਜਿੰਦਰੇ ਲੱਗੇ ਨੇ। ਪਰ ਜਿਹੜੀ ਬੱਸ ਸਰਵਿਸ ਇਹਨਾਂ ਦੀ ਦਿੱਲੀ ਨੂੰ ਜਾਂਦੀ ਹੈ, ਇੰਡੋ ਕੈਨੇਡੀਅਨ, ਉਹਦੇ ਉੱਤੇ ਜਿਹੜਾ ਜੀ ਪੁਲਿਸ ਦਾ ਪਹਿਰਾ ਅਜੇ ਵੀ ਉਸੇ ਤਰੀਕੇ ਦੇ ਨਾਲ ਹੈ। ਜਲੰਧਰ ਦੇ ਵਿੱਚ ਜਿਹੜਾ ਬੱਸ ਅੱਡੇ ਦੇ ਸਾਹਮਣੇ ਇਹਨਾਂ ਨੇ ਇੱਕ ਵੱਖਰਾ ਬੱਸ ਅੱਡਾ ਬਣਾਇਆ ਹੋਇਆ, ਉਹਦੀ ਰਾਖੀ ਜਿਹੜੀ ਆ ਜੀ ਉਹ ਪੁਲਿਸ ਅਜੇ ਵੀ ਕਰਦੀ ਨਜ਼ਰ ਆਉਂਦੀ ਹੈ। ਇਹ ਜਿਹੜੀਆਂ VIP ਪਰਿਵਾਰ ਦੀਆਂ VIP ਬੱਸਾਂ ਨੇ, ਇਹਨਾਂ ਦੇ ਨੇੜੇ ਕਿਸੇ ਵਹੀਕਲ ਨੂੰ ਖੜਾ ਨਹੀਂ ਹੋਣ ਦਿੱਤਾ ਜਾਂਦਾ ਔਰ ਜਿਹੜੀ ਪੁਲਿਸ ਹੈ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਲਿਆਉਣ ਤੇ ਇੱਥੋਂ ਕੱਢਣ ਦੇ ਵਿੱਚ ਸੀਟੀਆਂ ਮਾਰ ਕੇ ਜਿਹੜਾ ਬਾਕੀ ਟ੍ਰੈਫਿਕ ਆ ਉਹਨੂੰ ਰੋਕਦੀ ਅਜੇ ਵੀ ਜਿਹੜੀ ਹੈ ਜੀ ਉਹ ਨਜ਼ਰ ਆ ਰਹੀ ਹੈ। ਹੁਣ ਜਦੋਂ ਕਿ ਸੱਤਾ ਜਿਹੜੀ ਹੈ ਜੀ ਉਹ ਤਬਦੀਲ ਹੋ ਚੁੱਕੀ ਹੋਈ ਹੈ, ਇਸ ਪਰਿਵਾਰ ਤੋਂ ਸੱਤਾ ਜਿਹੜੀ ਉਹ ਚੱਲੀ ਗਈ ਹੋਈ ਆ, ਪਰ ਅਜੇ ਵੀ ਪੱਕੇ ਤੌਰ ਦੇ ਉੱਤੇ ਪੁਲਿਸ ਦਾ ਪਹਿਰਾ ਜਿਹੜਾ ਜੀ ਇਹਦੇ ਉੱਤੇ ਲੱਗਿਆ ਹੋਇਆ। ਪੁਲਿਸ ਮੁਲਾਜ਼ਮ ਜਿਹੜੇ ਨੇ ਜੀ ਉਹ ਇਹਦੇ ਬਾਰੇ ਬਹੁਤੀ ਗੱਲ ਤਾਂ ਨਹੀਂ ਕਰਦੇ, ਪਰ ਉਹਨਾਂ ਨੂੰ ਪਤਾ ਹੈ ਕਿ ਅਜੇ ਜਿੰਨੀ ਦੇਰ ਤੱਕ ਹੁਕਮ ਨਹੀਂ ਆਉਂਦੇ ਉਨੀ ਦੇਰ ਤੱਕ ਉਹਨਾਂ ਦਾ ਇੱਥੋਂ ਜਿਹੜਾ ਜੀ ਉਹ ਖਹਿੜਾ ਛੁੱਟ ਸਕਣਾ ਜਿਹੜਾ ਜੀ ਉਹ ਬੜਾ ਔਖਾ। ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਸੀਗੀ ਉਹ ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਪ੍ਰਚਾਰਦੇ ਰਹੇ ਆ ਕਿ ਜੇ ਉਹ ਸੱਤਾ ਦੇ ਵਿੱਚ ਆਏ ਤਾਂ ਇਹ ਪਰਮਿਟ ਜਿਹੜੇ ਨੇ ਉਹ ਖੋਹ ਕੇ ਬੇਰੁਜ਼ਗਾਰਾਂ ਨੂੰ ਦੇਣਗੇ, ਇਹਨਾਂ ਬੱਸਾਂ ਦੇ ਪਰਮਿਟ ਖੋਹ ਕੇ। ਜਦੋਂ ਇੱਕ ਜਿਹੜਾ ਜੀ ਇੱਥੇ ਧਰਨਾ ਲਾਇਆ ਸੀਗਾ ਰਾਹੁਲ ਗਾਂਧੀ ਹੋਰਾਂ ਨੇ ਜਲੰਧਰ ਦੇ ਵਿੱਚ, ਉਹਦੇ ਵਿੱਚ ਉਦੋਂ ਜਿਹੜੇ ਵਿਰੋਧੀ ਧਿਰ ਦੇ ਨੇਤਾ ਸਨ ਚਰਨਜੀਤ ਸਿੰਘ ਚੰਨੀ ਹੋਰੀ, ਉਹਨਾਂ ਨੇ ਵੀ ਇਹ ਗੱਲ ਆਖੀ ਸੀਗੀ ਕਿ ਜਿਹੜੀਆਂ ਇਹ ਪਰਮਿਟ ਨੇ ਉਹ ਖੋਹ ਕੇ ਬੇਰੁਜ਼ਗਾਰਾਂ ਨੂੰ ਦਿੱਤੇ ਜਾਣਗੇ। ਸੋ ਅਜੇ ਵੀ ਜਿਹੜੀ ਆ ਜੀ ਇਹਨਾਂ ਦੀ VIP ਬੱਸਾਂ ਦੀ ਰਾਖੀ ਜਾਂ ਤਾਂ ਇਸ ਪਾਸੇ ਵੱਲ ਧਿਆਨ ਨਹੀਂ ਗਿਆ ਕਿਸੇ ਦਾ, ਜਾਂ ਜਿਹੜਾ ਜੀ ਇਹ ਹੋਊਗਾ ਕਿ ਸ਼ਾਇਦ ਜਾਰੀ ਵੀ ਰਹੇ ਤੇ ਆਉਂਦੇ ਦਿਨ ਜਿਹੜੇ ਨੇ ਜੀ ਉਹ ਦੱਸਣਗੇ ਕਿ ਕੀ ਇਹਦੀ ਰਾਖੀ ਉਸੇ ਤਰੀਕੇ ਦੇ ਨਾਲ ਹੁੰਦੀ ਰਹਿੰਦੀ ਆ ਜਾਂ ਫਿਰ ਇੱਥੋਂ ਵੀ ਜਿਹੜੀ ਹੈ ਇਹ ਪੁਲਿਸ ਹਟਾਈ ਜਾਂਦੀ ਹੈ, ਘਟਾਈ ਜਾਂਦੀ ਹੈ। ਬਿਲਕੁਲ ਜੀ, ਸਹੁੰ ਚੱਕ ਸਮਾਗਮ ਤੋਂ ਬਾਅਦ ਪਤਾ ਲੱਗੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਿਧਾਨ ਸਭਾ ਦੇ ਵਿੱਚ 81% ਵਿਧਾਇਕ ਐਸੇ ਆ ਜੋ ਕਰੋੜਪਤੀ ਆ। ਬਿਲਕੁਲ ਜੀ, ਜਿਹੜੀ ਨਵੀਂ ਵਿਧਾਨ ਸਭਾ ਗਠਿਤ ਹੋਈ ਹੈ ਜੀ, ਇਹਦੇ ਵਿੱਚ ਜਿਹੜੇ ਵਿਧਾਇਕ ਨੇ ਜੀ ਉਹ ਕ੍ਰਿਮੀਨਲ ਵੀ ਨੇ, ਘੱਟ ਪੜ੍ਹੇ ਲਿਖੇ ਵੀ ਨੇ ਤੇ ਕਰੋੜਪਤੀ ਵੀ ਨੇ ਜੀ। ਇੱਥੇ ADR ਹੈਗੀ ਹੈ ਜੀ ਇੱਕ, ਜਿਹੜੀ ਕਿ ਬਿਲਕੁਲ ਵਾਚ ਰੱਖਦੀ ਹੈ ਇਹਦੇ ਉੱਤੇ ਕਿ ਜਿਹੜੇ ਜਿੱਤਣ ਵਾਲੇ ਨੇ ਉਹ ਕਿੰਨੇ ਪੜ੍ਹੇ ਲਿਖੇ ਨੇ, ਕਿੰਨੇ ਕਰੋੜਪਤੀ ਨੇ। ਉਹਨਾਂ ਨੇ ਜਿਹੜੀ ਜੀ ਸਾਰੀ ਜਾਣਕਾਰੀ ਦਿੱਤੀ ਹੈ ਕਿ 117 ਵਿਧਾਇਕਾਂ ਦੇ ਵਿੱਚੋਂ 16 ਤੇ ਕ੍ਰਿਮੀਨਲ
11 ਤੇ ਗੰਭੀਰ ਕ੍ਰਿਮੀਨਲ ਮਾਮਲੇ ਦਰਜ ਨੇ। ਪਿਛਲੀ ਵਾਰ ਕ੍ਰਿਮੀਨਲ ਵਿਧਾਇਕਾਂ ਦਾ ਅੰਕੜਾ ਜਿਹੜਾ 19 ਤੇ ਗੰਭੀਰ ਕ੍ਰਿਮੀਨਲ ਦਾ ਅੰਕੜਾ ਸਿਰਫ 5 ਵਿਧਾਇਕਾਂ ਦਾ ਸੀਗਾ। ਇਹਨਾਂ ਵਿਧਾਇਕਾਂ ਦੇ ਉੱਤੇ ਕਤਲ ਦੀ ਕੋਸ਼ਿਸ਼ ਦੇ ਚਾਰਜਸ ਨੇ। ਰਾਜਾ ਸਾਂਸੀ ਦੇ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਤੇ ਮਹਿਲਾ ਅਪਰਾਧ ਦੇ ਤਹਿਤ ਕੇਸ ਦਰਜ ਹੈ। ਪਾਰਟੀ ਵਾਈਜ਼ ਵਿਧਾਇਕਾਂ ਦੇ ਵਿੱਚੋਂ 77 ਚੋਂ ਕਾਂਗਰਸ ਦੇ 9, ਆਪ ਦੇ 20 ਚੋਂ 4, ਅਕਾਲੀ ਦਲ ਦੇ 15 ਚੋਂ 1 ਤੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕਾਂ ਦੇ ਉੱਤੇ ਮਾਮਲੇ ਦਰਜ ਨੇ। ਪੰਜਾਬ ਵਿਧਾਨ ਸਭਾ ਦੇ ਵਿੱਚ ਜਾਣ ਵਾਲੇ ਵਿਧਾਇਕਾਂ ਚੋਂ 95 ਵਿਧਾਇਕਾਂ ਦੇ ਕੋਲੇ 1 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਹੈ। ਵਿਧਾਇਕਾਂ ਦੀ ਜੇ ਪਰ ਵਿਧਾਇਕ ਦੇ ਵਿੱਚ ਵੰਡੀ ਜਾਵੇ ਤਾਂ ਇਹ ਕਰੀਬ 12 ਕਰੋੜ ਰੁਪਏ ਪ੍ਰਤੀ ਐਮਐਲਏ ਜਿਹੜੀ ਉਹ ਬਣਦੀ ਹੈ। 59 ਵਿਧਾਇਕਾਂ ਦੀ ਜਾਇਦਾਦ 5 ਕਰੋੜ ਤੋਂ ਜ਼ਿਆਦਾ, 36 ਦੀ 1 ਤੋਂ 5 ਕਰੋੜ ਦੀ, 14 ਦੀ 25 ਲੱਖ ਤੋਂ 1 ਕਰੋੜ, 8 ਵਿਧਾਇਕਾਂ ਦੀ ਜਾਇਦਾਦ 25 ਲੱਖ ਤੋਂ ਹੇਠ ਹੈ। ਜਿਹੜਾ ਇਹ ਵੀ ਦੱਸਿਆ ਗਿਆ ਜੀ ਕਿ 45 ਵਿਧਾਇਕ 5ਵੀਂ ਤੋਂ 12ਵੀਂ ਪਾਸ ਨੇ, 70 ਵਿਧਾਇਕ ਗ੍ਰੈਜੂਏਟ ਤੇ ਇਹਦੇ ਤੋਂ ਜ਼ਿਆਦਾ ਪੜ੍ਹੇ ਨੇ। ਇਹਨਾਂ 'ਚ 5ਵੀਂ ਪਾਸ 1, 8ਵੀਂ ਪਾਸ 6, 10ਵੀਂ ਪਾਸ 21, 12ਵੀਂ ਪਾਸ 17, ਗ੍ਰੈਜੂਏਟ 32, ਗ੍ਰੈਜੂਏਟ ਪ੍ਰੋਫੈਸ਼ਨਲ 19 ਤੇ ਪੋਸਟ ਗ੍ਰੈਜੂਏਟ 18 ਵਿਧਾਇਕ ਨੇ। ਕਾਂਗਰਸ ਦੇ ਸਭ ਤੋਂ ਜ਼ਿਆਦਾ 22 ਗ੍ਰੈਜੂਏਟ ਨੇ। 10ਵੀਂ ਤੇ 12ਵੀਂ ਪਾਸ ਵੀ ਸਭ ਤੋਂ ਜ਼ਿਆਦਾ ਕਾਂਗਰਸ ਦੇ ਨੇ। ਉਮਰ ਦੀ ਗੱਲ ਜਿੱਥੋਂ ਤੱਕ ਹੈ ਜੀ, ਸਭ ਤੋਂ ਵੱਡੀ ਉਮਰ ਦੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਭ ਤੋਂ ਘੱਟ ਉਮਰ ਦੇ ਜਿਹੜੇ ਹੈ ਜੀ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ ਮਤਵਾਜੀ ਜਥੇਦਾਰਾਂ ਦੀ। ਉਹਨਾਂ ਨੇ ਉਹ ਜਿਹੜੇ 40 ਡੇਰਾ ਸਿਰਸਾ ਗਏ ਸੀਗੇ ਉਹਨਾਂ ਨੂੰ ਅਕਾਲ ਤਖਤ ਤੇ ਬੁਲਾਇਆ। ਬਿਲਕੁਲ ਜੀ, ਜਿਹੜਾ ਮਾਮਲਾ ਐਕਚੁਅਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਕਮੇਟੀ, ਇੱਕ ਉਹ ਜਥੇਦਾਰ ਕੋਲੇ ਚਲੇ ਗਿਆ ਸੀ। ਕਹਿੰਦੇ ਸੀ ਹੋਲੇ ਮਹੱਲੇ ਤੋਂ ਬਾਅਦ ਆਉਣਾ ਇਹਦਾ ਫੈਸਲਾ। ਅਜੇ ਕੋਈ ਉਸ ਮਾਮਲੇ ਦੀ ਉੱਗ ਸੁੱਗ ਜਿਹੜੀ ਆ ਜੀ ਉਹ ਮਿਲੀ ਨਹੀਂ। ਪਰ ਡੇਰਾ ਸਰਸਾ ਕੋਲੋਂ ਵੋਟਾਂ ਮੰਗਣ ਵਾਸਤੇ ਸਿੱਖ ਆਗੂਆਂ ਦੇ ਖਿਲਾਫ ਜਿਹੜੀ ਮੁਤਵਾਜ਼ੀ ਜਥੇਦਾਰਾਂ ਨੇ ਤਕਰੀਬਨ ਕਾਰਵਾਈ ਸ਼ੁਰੂ ਕੀਤੀ ਹੈ ਜੀ। ਉਹਨਾਂ ਨੇ 40 ਸਿੱਖ ਆਗੂਆਂ ਨੂੰ 30 ਮਾਰਚ ਨੂੰ ਅਕਾਲ ਤਖਤ ਦੇ ਉੱਤੇ ਤਲਬ ਕੀਤਾ। ਸ਼੍ਰੋਮਣੀ ਕਮੇਟੀ ਦੀ 3 ਮੈਂਬਰੀ ਦੀ ਜਾਂਚ ਰਿਪੋਰਟ ਜਿਹੜੀ ਹੈ ਜੀ ਉਹ ਅਕਾਲ ਤਖਤ ਦੇ ਕੋਲੇ ਹੈ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਜੇ ਕੁਝ ਨਹੀਂ ਪਤਾ ਜੀ ਇਹਦਾ ਕੀ ਹੋਣਾ। ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਜਿਹੜੇ ਸਨ ਜੀ, ਉਹਨਾਂ ਨੇ ਅਕਾਲ ਤਖਤ ਦੇ ਉੱਤੇ ਮੱਥਾ ਟੇਕਣ ਤੋਂ ਬਾਅਦ ਇਹਦਾ ਜਿਹੜਾ ਜੀ ਉਹ ਖੁਲਾਸਾ ਕੀਤਾ ਕਿ ਉਹਨਾਂ ਦੇ ਵੱਲੋਂ ਬਣਾਈ ਗਈ ਜਾਂਚ ਕਮੇਟੀ ਜਿਹੜੀ ਸੀਗੀ ਜੀ ਉਹਨੇ ਵੀ ਉਹਨੂੰ ਰਿਪੋਰਟ ਜਿਹੜੀ ਉਹ ਸੌਂਪ ਦਿੱਤੀ ਹੈ। ਇਹਦੇ ਵਿੱਚ 40 ਸਿੱਖ ਉਮੀਦਵਾਰਾਂ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੇ ਡੇਰੇ ਤੋਂ ਜਾ ਕੇ ਵੋਟਾਂ ਜਿਹੜੀਆਂ ਸੀਗੀਆਂ ਉਹ ਮੰਗੀਆਂ। ਇਹਦੇ ਵਿੱਚ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰਖੜਾ, ਜਨਮੇਜਾ ਸਿੰਘ ਸੇਖੋਂ, ਪ੍ਰਕਾਸ਼ ਸਿੰਘ ਭੱਟੀ, ਜੀਤ ਮਹਿੰਦਰ ਸਿੰਘ ਸਿੱਧੂ, ਦਿਲਰਾਜ ਸਿੰਘ ਭੁੰਡੜ, ਵਰਿੰਦਰ ਕੌਰ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਰਾਜੂ ਖੰਨਾ, ਹਰਦੀਪ ਸਿੰਘ ਢਿੱਲੋਂ, ਦਿਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਹਰਪ੍ਰੀਤ ਸਿੰਘ ਕੋਟਭਾਈ, ਰਜਿੰਦਰ ਕੌਰ ਭੱਠਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਰਜਿੰਦਰ ਸਿੰਘ ਤਲਵੰਡੀ, ਰਣਜੀਤ ਸਿੰਘ ਤਲਵੰਡੀ, ਦਮਨ ਕੌਰ ਬਾਜਵਾ, ਇਹਨਾਂ ਦੇ ਨਾਮ ਜਿਹੜੇ ਉਹ ਸ਼ਾਮਲ ਹੈ। ਅਕਾਲੀ ਮੰਤਰੀ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਗਾ। ਇਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਉਹਨੂੰ ਜਿਹੜਾ ਜੀ ਅਰਦਾਸ ਵਾਲੇ ਮਾਮਲੇ ਦੇ ਵਿੱਚ ਪਹਿਲਾਂ ਹੀ ਸਿੱਖ ਪੰਥ ਦੇ ਵਿੱਚੋਂ ਛੇਕ ਦਿੱਤਾ ਹੋਇਆ, ਇਸ ਕਰਕੇ ਉਹਦਾ ਨਾਮ ਜਿਹੜਾ ਜੀ ਸ਼ਾਮਲ ਕਰਨ ਦੀ ਵੀ ਜ਼ਰੂਰਤ ਨਹੀਂ ਸੀਗੀ। ਹੁਣ ਮੁਤਵਾਜੀ ਜਿਹੜੇ ਇਹ ਜਥੇਦਾਰ ਨੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਸੀ, ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਜੀ ਕਾਰਵਾਈ ਕਰਨ ਤੋਂ ਬਾਅਦ ਹੋ ਸਕਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਵੀ ਇਸ ਪਾਸੇ ਵੱਲ ਨੂੰ ਸੋਚਣਗੇ, ਕਾਰਵਾਈ ਕਰਨ ਵਾਲੇ ਪਾਸੇ ਨੂੰ। ਬਿਲਕੁਲ ਜੀ, ਉਦੋਂ ਦੇ ਤਾਂ ਉਹ ਬਹੁਤਾ ਬੋਲੇ ਵੀ ਹੈ ਨਹੀਂਗੇ। ਤੇ ਅਖੀਰ ਵਿੱਚ ਅਜਨਾਮਾ ਕਿ ਕਦੀ ਗੱਲ ਮਗਰੋਂ ਸੁੱਝੀ ਗੱਲ ਜਾਂਦੀ, ਕਦੇ ਵੱਲ ਦੇ ਅੰਦਰ ਨਾ ਗੱਲ ਆਵੇ। ਕਦੇ ਗੱਲ ਮਗਰੋਂ ਸੁੱਝੀ ਗੱਲ ਜਾਂਦੀ, ਕਦੇ ਵੱਲ ਦੇ ਅੰਦਰ ਨਾ ਗੱਲ ਆਵੇ। ਕਦੇ ਲੈਣ ਸਲਾਹ ਹਨ ਲੋਕ ਆਉਂਦੇ, ਕਦੀ ਕਾਨੀ ਸਾਧਾਂ ਦੇ ਵੱਲ ਜਾਵੇ। ਕਦੀ ਭੀੜ ਦੀ ਨਹੀਂ ਕਤਾਰ ਟੁੱਟਦੀ, ਕਦੀ ਇੱਕ ਵੀ ਬੰਦਾ ਨਾ ਚੱਲ ਆਵੇ। ਕਦੀ ਪੁੜੀ ਸਵਾਹ ਦੀ ਕੰਮ ਆਉਂਦੀ, ਕਦੇ ਸਮਝ ਹੀ ਕੋਈ ਨਾ ਹੱਲ ਆਵੇ। ਉਦੋਂ ਸੰਗਤ ਨੂੰ ਕਰੇ ਫਰਮਾਨ ਬਾਬਾ, ਪਈ ਵਕਤ ਦੀ ਜਾਪ ਦੀ ਮਾਰ ਭਾਈ। ਉਦੋਂ ਸੰਗਤ ਨੂੰ ਕਰੇ ਫਰਮਾਨ ਬਾਬਾ, ਪਈ ਵਕਤ ਦੀ ਜਾਪ ਦੀ ਮਾਰ ਭਾਈ। ਕਰਨੀ ਅਸਾਂ ਨੇ ਕੱਲ ਨੂੰ ਗੱਲ ਦੂਜੀ, ਓਨੀ ਦੇਰ ਲਓ ਮੌਨ ਹੀ ਧਾਰ ਭਾਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਸਰਤੇ ਸਨ ਬਲਤੇਜ ਪੰਨੂ ਜਿਨ੍ਹਾਂ ਨੇ ਕੀਤੀਆਂ ਕੁਝ ਕੁ ਖਬਰਾਂ। ਹੁਣ ਅਗਲੇ ਬੁਲੇਟਿਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।